ਅੱਜ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਭਰ ਦੇ ਵਿੱਚ ਪ੍ਰੈਜ਼ੀਡੈਂਟ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਇਸ ਦਿਨ ਨੂੰ ਮਨਾਉਣ ਦੀ ਕਵਾਇਦ ਉਹ ਸ਼ੁਰੂ ਕੀਤੀ ਗਈ ਸੀ। ਇਹ 1879 ਸਨ ਤੋਂ ਲਗਾਤਾਰ ਜਿਹੜਾ ਸੈਲੀਬ੍ਰੇਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਆ। ਅਤੇ ਜਿਹੜੀ ਫੈਡਰਲ ਹੌਲੀਡੇ ਆ, ਇਹ ਜਿਹੜੇ ਫਾਊਂਡਿੰਗ ਫਾਦਰ ਜਾਰਜ ਵਾਸ਼ਿੰਗਟਨ ਉਹਨਾਂ ਨੂੰ ਔਨਰ ਕਰਨ ਦੇ ਰੂਪ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਕਹਿੰਦੇ ਵੀ ਸਟੇਟ ਹੌਲੀਡੇ ਬਹੁਤੇ ਸੂਬਿਆਂ ਦੇ ਵਿੱਚ ਇਹ ਮਨਾਈ ਜਾਂਦੀ ਆ। ਕਈ ਥਾਵਾਂ 'ਤੇ ਵਾਸ਼ਿੰਗਟਨਸ ਬਰਥਡੇ ਜਾਂ ਪ੍ਰੈਜ਼ੀਡੈਂਟਸ ਡੇ ਜਾਂ ਵੱਖ-ਵੱਖ ਨਾਵਾਂ ਦੇ ਨਾਮ ਦੇ ਨਾਲ ਵੀ ਜਿਹੜਾ ਇਸ ਨੂੰ ਜਾਣਿਆ ਜਾਂਦਾ ਹੈ, ਜਾਂ ਵਾਸ਼ਿੰਗਟਨ ਐਂਡ ਲਿੰਕਨਸ ਬਰਥਡੇ ਦੇ ਉੱਤੇ ਵੀ ਜਿਹੜਾ ਉਹ ਜਾਣਿਆ ਜਾਂਦਾ। 15 ਵੱਖ-ਵੱਖ ਨਾਂ ਇਸੇ ਹੀ ਦਿਨ ਦੇ ਇੱਕ ਜਿਹੜੇ ਉਹ ਰੱਖੇ ਗਏ ਹੈਗੇ ਆ। ਸੋ 1879 ਸਨ ਤੋਂ ਜਿਹੜਾ ਆ ਵਾਸ਼ਿੰਗਟਨ ਬਰਥਡੇ ਦੇ ਨਾਂ ਦੇ ਉੱਤੇ ਇਸ ਨੂੰ ਮਨਾਉਂਦੇ ਰਹੇ ਆ। ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟਸ ਡੇ ਇੱਕ ਸੇਲਸ ਇਵੈਂਟ ਬਣ ਕੇ ਜਿਹੜਾ ਉਹ ਰਹਿ ਗਿਆ ਹੈਗਾ। ਪ੍ਰੈਜ਼ੀਡੈਂਟ ਆਉਂਦੇ ਜਾਂਦੇ ਰਹਿੰਦੇ ਆ, ਪਰ ਇਹ ਜਿਹੜੇ ਫਾਊਂਡਿੰਗ ਫਾਦਰ ਸੀ ਉਹਨਾਂ ਨੂੰ ਜਿਹੜਾ ਉਹ ਅੱਜ ਦੇ ਦਿਨ ਯਾਦ ਕੀਤਾ ਜਾਂਦਾ ਆ। ਅਤੇ ਪ੍ਰੈਜ਼ੀਡੈਂਟਸ ਦੀਆਂ ਜੇ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਵਿੱਚ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਜਿਹੜੇ ਜਿਮੀ ਕਾਰਟਰ ਹੈਗੇ ਨੇ, ਉਹ 98 ਸਾਲ ਦੇ ਹੋ ਚੁੱਕੇ ਆ ਅਤੇ ਉਹਨਾਂ ਨੇ ਆਪਣੇ ਆਪ ਨੂੰ ਹੌਸਪਿਸ ਦੇ ਵਿੱਚ ਜਿਹੜਾ ਆ ਉਹ ਐਡਮਿਟ ਕਰਾ ਲਿਆ ਆ। ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਕਾਰਟਰ ਸੈਂਟਰ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਹੈਗੀ ਆ। ਸੋ ਜਿਹੜੇ ਪ੍ਰੈਜ਼ੀਡੈਂਟ ਦੇ ਜਿਹੜੇ ਹੁਣ ਅਖੀਰਲੇ ਦਿਨ ਕਹਿ ਸਕਦੇ ਹਾਂ ਵੀ ਜ਼ਿੰਦਗੀ ਦੇ, ਉਹ ਇੱਕ ਹੌਸਪਿਸ ਕੇਅਰ ਦੇ ਵਿੱਚ ਜਿਹੜੇ ਉਹ ਗੁਜ਼ਾਰਨਗੇ। ਪ੍ਰੈਜ਼ੀਡੈਂਟ ਉਹ ਕਿੱਦਾਂ ਦੇ ਸੀਗੇ, ਕਿਵੇਂ ਦੇ ਆ, ਉਹ ਲੋਕਾਂ ਦੀਆਂ ਕਈ ਧਾਰਨਾਵਾਂ ਜਿਹੜੀਆਂ ਉਹ ਹੋਣਗੀਆਂ। ਕਈ ਉਹਨਾਂ ਨੂੰ ਕੋਈ ਬਹੁਤੇ ਚੰਗੇ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਨਹੀਂ ਦੇਖਦੇ, ਪਰ ਪ੍ਰੈਜ਼ੀਡੈਂਟ ਜਿਹੜੇ ਆ ਹਰਜੋਤ ਸਿੰਘ ਜੀ, ਉਹਦੇ ਅਹੁਦੇ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਹੈਬੀਟੈਟ ਫਾਰ ਹਿਊਮੈਨਿਟੀ ਘਰ ਬਣਾਉਣ ਦਾ ਇੱਕ ਆਪਣੇ ਸੈਂਟਰ ਦੇ ਵਿੱਚ ਕਾਫੀ ਹਿਊਮੈਨੀਟੇਰੀਅਨ ਕੰਮ ਵੀ ਜਿਹੜੇ ਉਹ ਕਰਦੇ ਰਹੇ ਆ। ਅੱਜ ਕੁਛ ਸਾਲ ਪਹਿਲਾਂ ਹੀ ਜਦ ਕਾਫੀ ਬਜ਼ੁਰਗਾਂ 90s ਦੇ ਵਿੱਚ ਵੀ ਸੀਗੇ, ਤਾਂ ਇਹ ਹੈਬੀਟੈਟ ਫਾਰ ਹਿਊਮੈਨਿਟੀ ਦੇ ਲਈ ਘਰ ਬਣਾਉਂਦੇ ਹੋਏ ਨਜ਼ਰ ਆਏ ਸੀ। ਆਪਣੇ ਕਾਰਜਕਾਲ ਦੇ ਵਿੱਚ ਪਹਿਲੇ ਰਾਸ਼ਟਰਪਤੀ ਸੀਗੇ ਜਦੋਂ ਇਹਨਾਂ ਨੇ ਸੋਲਰ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਿਹੜੇ ਉਹ ਲਵਾਏ ਸੀਗੇ ਉੱਥੇ। ਅਤੇ ਪਰ ਬਾਅਦ ਦੇ ਵਿੱਚ ਅਗਲੇ ਜਿਹੜੇ ਪ੍ਰਸ਼ਾਸਨਾਂ ਨੇ ਆ ਕੇ ਉਹਨਾਂ ਨੂੰ ਜਿਹੜਾ ਉਹ ਉਤਾਰ ਦਿੱਤਾ ਸੀਗਾ। ਉਸ ਤੋਂ ਇਸ ਚੀਜ਼ ਦਾ ਕਾਫੀ ਮਜ਼ਾਕ ਹਾਸਾ ਵੀ ਇਹ ਚੀਜ਼ ਦੇ ਵਿੱਚ ਬਣਿਆ ਸੀਗਾ। ਸੋ ਜਿਮੀ ਕਾਰਟਰ ਦੀ ਆਪਣੀ ਇੱਕ ਵੱਖਰੀ ਲੈਗੇਸੀ ਆ, ਪਰ ਹੁਣ ਆਪਣੇ ਅਖੀਰਲੇ ਦਿਨਾਂ ਦੇ ਜਿਹੜੇ ਆ ਜ਼ਿੰਦਗੀ ਦੇ, ਉਹ ਹੌਸਪਿਸ ਕੇਅਰ ਦੇ ਵਿੱਚ ਗੁਜ਼ਾਰਨਗੇ। ਜੀ, ਜਿਮੀ ਕਾਰਟਰ ਉਹ ਹਿਊਮੈਨਿਟੀ ਦੇ ਲਈ ਬੜਾ ਈਵਨ 94-95 ਸਾਲਾਂ ਦੇ ਵੀ ਸੀਗੇ, ਤੇ ਉਸ ਟਾਈਮ ਦੇ ਉੱਤੇ ਵੀ ਉਹ ਸਾਊਥ ਅਮਰੀਕਾ 'ਚ ਜਾ ਕੇ ਗਰੀਬਾਂ ਦੇ ਲਈ ਘਰ ਜਿਹੜੇ ਆ ਖੁਦ ਬਣਾਉਂਦੇ ਰਹੇ। ਤੁਸੀਂ ਉਹਨਾਂ ਦੀਆਂ ਪਿਕਚਰਾਂ ਦੇਖਦੇ ਰਹੇ ਆ ਹੈਮਰ ਦੇ ਨਾਲ, ਨੇਲਸ ਦੇ ਨਾਲ। ਜਿਮੀ ਕਾਰਟਰ ਇੱਕ ਬੜੇ ਛੋਟੇ ਜਿਹੇ ਪਿੰਡ ਨੂੰ ਬਿਲੋਂਗ ਕਰਦੇ ਆ, ਪਲੇਨਸ ਜਾਰਜੀਆ ਦੇ ਵਿੱਚ, ਜਿਹਦੀ ਪੋਪੂਲੇਸ਼ਨ ਸਿਰਫ 550 ਲੋਕਾਂ ਦੀ ਹੈਗੀ ਆ। ਤੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਪੀਨਟ ਦੇ ਫਾਰਮਰ ਵੀ ਉਹ ਰਹੇ ਆ। ਸੋ ਜੋ ਲੋਕ ਆ ਉੱਥੇ ਦੇ ਉਹ ਕਾਫੀ ਬੜੇ ਖੁਸ਼ ਹੈਗੇ ਆ ਆਪਣੇ ਪ੍ਰੈਜ਼ੀਡੈਂਟ ਤੋਂ, ਈਵਨ ਦੋ 98 ਸਾਲਾਂ ਦੇ ਹੌਸਪਿਸ ਕੇਅਰ ਚ ਗਏ ਆ। ਉਹਨਾਂ ਨੇ ਕਿਹਾ ਵੀ ਜਿਮੀ ਕਾਰਟਰ ਇੱਕ ਇਦਾਂ ਦਾ ਪ੍ਰੈਜ਼ੀਡੈਂਟ ਸੀ, ਉਹ ਜਦੋਂ ਵੀ ਉਹ ਉੱਥੇ ਉਸ ਟਾਊਨ ਦੇ ਵਿੱਚ, ਪਲੇਨਸ ਜਾਰਜੀਆ ਦਾ ਜੋ ਟਾਊਨ ਆ, ਜਦੋਂ ਵੀ ਉਹ ਆਉਂਦੇ ਸੀ, ਚਾਹੇ ਕਿਤੇ ਸਟੋਰ ਤੇ, ਕਿਸੇ ਫੈਸਟੀਵਲ ਚ, ਚਰਚ ਚ, ਜਿਹੜਾ ਮਰਜੀ ਬੰਦਾ ਜਾਵੇ, ਉਹ ਉਹਨੂੰ ਬੜੇ ਪਿਆਰ ਨਾਲ ਮਿਲਦੇ ਸੀ, ਚਾਹੇ ਉਹ ਕੋਈ ਜਾਣਦਾ ਜਾਂ ਨਹੀਂ। ਜੀ, ਇੱਕ ਟਾਈਮ ਦੇ ਉੱਤੇ ਜਾਰਜੀਆ ਦੇ ਗਵਰਨਰ ਵੀ ਜਿਹੜੇ ਉਹ ਰਹੇ ਸੀ। 1976 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਆਪਣੀ ਇਹਨਾਂ ਨੇ ਪ੍ਰੈਜ਼ੀਡੈਂਸੀ ਦੇ ਲਈ ਅੱਗੇ ਆਏ ਸੀ। ਇਹਨਾਂ ਨੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਹੜੇ ਜਰਾਲਡ ਫੋਰਡ ਆ, ਉਹਨਾਂ ਨੂੰ ਵੀ ਹਰਾਇਆ ਸੀਗਾ। ਵੀਅਤਨਾਮ ਵਾਰ ਤੇ ਵਾਟਰਗੇਟ ਸਕੈਂਡਲ ਜਿਹੜਾ ਰਿਚਰਡ ਨਿਕਸਨ ਦੇ ਆਫਿਸ ਦੇ ਦੌਰਾਨ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਉੱਭਰ ਕੇ ਸਾਹਮਣੇ ਆਏ ਸੀਗੇ। ਸੋ ਇਹ ਕਾਰਟਰ ਜਿੱਦਾਂ ਤੁਸੀਂ ਦੱਸਿਆ ਵੀ ਬੜੇ ਛੋਟੇ ਜਿਹੇ ਪਿੰਡ ਤੋਂ ਜਾਰਜੀਆ ਦੇ, ਹੁਣ ਤਾਂ ਜਿਹੜੇ ਗਵਰਨਰ ਆ ਜਾਂ ਜਾਰਜੀਆ ਬੜੀ ਇੱਕ ਅਹਿਮ ਸਟੇਟ ਇਲੈਕਸ਼ਨਸ ਦੇ ਲਈ ਜਿਹੜੀ ਉਹ ਬਣੀ ਆ, ਪਰ ਉਦੋਂ ਇੰਨਾ ਉਸ ਦਾ ਦਬਦਬਾ ਕਹਿ ਸਕਦੇ ਹਾਂ ਨਹੀਂ ਕਾਇਮ ਸੀਗਾ। ਆਪਣੇ ਇਹਨਾਂ ਕੰਮਾਂ ਦੇ ਲਈ ਇਹਨਾਂ ਨੂੰ ਨੋਬਲ ਪੀਸ ਪੁਰਸਕਾਰ ਦੇ ਨਾਲ ਵੀ ਨਵਾਜਿਆ ਗਿਆ ਸੀਗਾ 2002 ਦੇ ਵਿੱਚ। ਇਹ ਅਮਰੀਕਾ ਦੇ 39ਵੇਂ ਜਿਹੜੇ ਆ ਉਹ ਰਾਸ਼ਟਰਪਤੀ ਰਹੇ ਨੇ ਪ੍ਰੈਜ਼ੀਡੈਂਟ ਜਿਮੀ ਕਾਰਟਰ। ਤੇ ਹੁਣ 98 ਸਾਲ ਦੇ ਆ, ਤੇ ਇਹਨਾਂ ਦੀ ਵਾਈਫ ਜਿਹੜੀ 95 ਸਾਲਾਂ ਦੀ ਰੋਜ਼ਲਿਨ ਜਿਹੜੀ ਆ, ਇਹ ਜਿਹੜੇ ਹਰਜੋਤ ਸਿੰਘ ਜੀ ਹੁਣ ਇਹਨਾਂ ਨੇ ਆਪਣੇ ਅਖੀਰਲੇ ਦਿਨ
ਉੱਥੇ ਹੌਸਪਿਸ ਕੇਅਰ ਦੇ ਵਿੱਚ ਜਿਹੜੇ ਉਹ ਗੁਜ਼ਾਰਨੇ ਹੈਗੇ ਨੇ।